ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਉਸ ਉੱਤੇ ਨਜ਼ਰ ਮਾਰਦੇ ਜਾਈਏ, H1B ਵੀਜ਼ੇ ਨੂੰ ਜਿਹੜਾ ਉਹ ਲੈ ਕੇ ਆ। ਨਿਊਯਾਰਕ ਟਾਈਮਜ਼ ਨੇ ਅੱਜ ਇੱਕ ਹੋਰ ਵੱਡਾ ਆਰਟੀਕਲ ਇਸ ਬਾਬਤ ਜਿਹੜਾ ਉਹ ਛਾਪਿਆ ਆ। ਕਹਿੰਦੇ ਵੀ ਜਿਹੜੀ 1 ਲੱਖ ਦੀ ਫੀਸ ਆ, ਉਸ ਨੇ ਬੇਸਿਕਲੀ ਅਮਰੀਕਾ ਤੇ ਇੰਡੀਆ ਦੇ ਦਰਮਿਆਨ ਜਿਹੜਾ ਇੱਕ ਪੁਲ ਸੀਗਾ, ਉਹ $1 ਲੱਖ ਦੀ ਫੀਸ ਨੇ ਤੋੜ ਦਿੱਤਾ ਆ, ਭੰਨ ਦਿੱਤਾ ਆ। H1B ਵੀਜ਼ੇ ਦੇ ਨਾਲ ਕਹਿੰਦੇ ਵੀ ਇੰਡੀਅਨ ਪ੍ਰੋਫੈਸ਼ਨਲਸ ਦੀ ਪੂਰੀ ਇੱਕ ਜਨਰੇਸ਼ਨ ਆ, ਉਹ ਇੱਥੇ ਆਈ। ਅਮਰੀਕਨ ਡ੍ਰੀਮ ਦਾ ਜਿਹੜਾ ਉਹਨਾਂ ਨੇ ਹਿੱਸਾ ਜਿਹੜਾ ਉਹ ਬਣੇ। ਪਰ ਹੁਣ ਇਹ ਕਹਿੰਦੇ ਆ ਵੀ ਜਿਹੜੀ $1 ਲੱਖ ਦੀ ਜਿਹੜੀ ਫੀਸ ਆ, ਉਸ ਨੇ ਇਸ ਉੱਤੇ ਸਭ ਨੂੰ ਮੁੜ ਵਿਚਾਰ ਕਰਨ ਦੇ ਲਈ ਜਿਹੜਾ ਉਹ ਕਰਨ ਵੱਲ ਨੂੰ ਜਿਹੜਾ ਉਹ ਲਗਾ ਦਿੱਤਾ ਹੈਗਾ ਆ। ਇਸ ਟਾਈਮ ਅਲਫਾਬੈਟ ਹੋ ਗਿਆ, ਮਾਈਕਰੋਸਾਫਟ ਹੋ ਗਿਆ, ਇਹਨਾਂ ਦੇ ਜਿਹੜੇ CEOs ਨੇ ਉਹ ਭਾਰਤੀ ਮੂਲ ਦੇ ਨੇ। ਸਤਿਆ ਨਡੇਲਾ ਜਿਹੜੇ ਮਾਈਕਰੋਸਾਫਟ ਵਾਲੇ ਆ, ਉਹਨਾਂ ਦੇ ਬਾਰੇ ਜੇ ਦੱਸਦੇ ਜਾਈਏ, ਹੁਣ ਜਦੋਂ ਇਹ ਮੁੱਦਾ ਬਣਿਆ ਤਾਂ ਉਹ ਕਹਿੰਦੇ ਵੀ ਅਸੀਂ ਅਮਰੀਕਨ ਸਰਕਾਰ ਦੇ ਨਾਲ ਆ, ਜੋ ਵੀ ਉਹਨਾਂ ਦਾ ਜਿਸ ਤਰੀਕੇ ਦਾ ਵੀ ਫੈਸਲਾ ਉਹ ਲੈਣਗੇ, ਸਾਨੂੰ ਉਸ ਦੇ ਨਾਲ ਸਹਿਮਤੀ ਹੈਗੀ ਆ। ਸੋ ਇਵੈਂਚੁਅਲੀ ਜਿਹੜੇ ਮਾਈਕਰੋਸਾਫਟ ਵਾਲੇ ਆ, ਉਹ ਇਹ ਦੇਖਦੇ ਆ ਵੀ ਹਾਂ, ਸਾਨੂੰ ਜਿਹੜਾ ਆ ਅਮਰੀਕਾ ਦੇ ਨਾਲ ਰਹਿ ਕੇ ਹੀ ਜਿਹੜਾ ਉਹ ਫਾਇਦਾ ਹੈਗਾ ਆ। ਪਰ HAF ਵਰਗੀਆਂ ਥੋੜ੍ਹੀਆਂ ਸੰਸਥਾਵਾਂ ਹੁੰਦੀਆਂ ਆ, ਜਿਹੜੀਆਂ ਮਨੀ ਜਿਹੜੀ ਆ ਉਹ ਇੱਥੋਂ ਲੈਂਦੀਆਂ ਆ, ਜਾਂ ਜਿੱਥੋਂ ਵੀ ਕਰਦੀਆਂ ਆ ਉਹ ਕਰਦੇ ਨੇ, ਤੇ ਬਾਅਦ ਇਵੈਂਚੁਅਲੀ ਅਮਰੀਕਾ ਦੇ ਉਲਟ ਭੁਗਤਦੇ ਆ। ਇੰਡੀਆ ਦੇ ਜਿਹੜੇ ਖਿਆਲਾਤ ਆ ਉਹਨਾਂ ਨੂੰ ਹੀ ਅੱਗੇ ਪਹੁੰਚਾਉਂਦੇ ਹੈਗੇ ਆ। ਅਮਰੀਕਾ ਦੇ ਵਿੱਚ ਜਿਹੜਾ H1B ਵੀਜ਼ਾ, ਕੋਈ ਵੀ ਜਿਹੜਾ ਨਾਨ ਅਮਰੀਕਨ ਕਹਿੰਦੇ ਵੀ ਜਿਹੜਾ ਸਰਟਨ ਕ੍ਰਾਈਟੀਰੀਆ ਉਹ ਉਸ ਦੇ ਲਈ ਐਲੀਜੀਬਲ ਜਿਹੜਾ ਉਹ ਹੁੰਦਾ ਆ। ਹਾਈਲੀ ਸਪੈਸ਼ਲਾਈਜ਼ਡ ਨੌਲੇਜ ਕਹਿੰਦੇ ਵੀ ਜੇ ਕਿਸੇ ਦੇ ਕੋਲ ਹੋਵੇ, ਜੇ US ਇੰਪਲੋਇਰ ਨੂੰ ਉਸ ਦੀ ਜ਼ਰੂਰਤ ਜਿਹੜੀ ਹੋਵੇ। ਤੇ ਇੰਡੀਅਨਸ ਕਹਿੰਦੇ ਵੀ ਇਸ ਟਾਈਮ ਲੀਗ ਆਫ ਦੀਅਰ ਓਨ ਇੱਦਾਂ ਆ, ਕਿਉਂਕਿ 71% 70 ਤੋਂ 71% H1B ਵੀਜ਼ਾਜ਼ 2024 ਦੇ ਵਿੱਚ ਜਿਹੜੀ ਲੋਟਰੀ ਹੋਈ ਸੀ, ਉਹ ਇੰਡੀਅਨਸ ਨੂੰ ਜਿਹੜੇ ਉਹ ਮਿਲੇ ਸੀ। ਕਹਿੰਦੇ ਵੀ 1990 ਦੇ ਵਿੱਚ ਜਦ H1B ਪ੍ਰੋਗਰਾਮ ਸ਼ੁਰੂ ਹੋਇਆ ਸੀਗਾ, ਤਾਂ ਉਦੋਂ ਤੋਂ ਹੀ ਇਦਾਂ ਜਿਹੜਾ ਉਹ ਚੱਲਦਾ ਆ ਰਿਹਾ ਆ। ਦੂਜੇ ਨੰਬਰ ਦੇ ਉੱਤੇ ਚਾਈਨਾ ਵਾਲੇ ਰਹਿੰਦੇ ਆ, 12% ਵੀਜ਼ੇ ਜਿਹੜੇ ਆ ਉਹਨਾਂ ਨੂੰ ਮਿਲਦੇ ਆ। 3 ਲੱਖ ਭਾਰਤੀ ਮੂਲ ਦੇ ਜਿਹੜੇ ਬੰਦੇ ਉਹ ਇਸ ਟਾਈਮ 2024 ਦੇ ਵਿੱਚ H1B ਵੀਜ਼ੇ ਦੇ ਉੱਤੇ ਆ, ਜਿਨ੍ਹਾਂ ਦੇ ਨਾਲ ਉਹਨਾਂ ਦੇ ਸਪਾਊਸ, ਉਹਨਾਂ ਦੇ ਬੱਚੇ ਜਿਹੜੇ ਆ ਉਹ ਹੈਗੇ ਨੇ। ਤੇ ਕੁੱਲ ਭਾਰਤੀ ਮੂਲ ਦੀ ਆਬਾਦੀ ਦਾ 10% ਹਿੱਸਾ ਜਿਹੜਾ ਆ ਉਹ H1B ਵੀਜ਼ੇ ਦੇ ਵਿੱਚ ਇਸ ਆਧਾਰ ਦੇ ਉੱਤੇ ਇੱਥੇ ਜਿਹੜਾ ਉਹ ਰਹਿ ਰਿਹਾ ਹੈਗਾ ਆ। ਇਵੈਂਚੁਅਲੀ H1B ਦੇ ਨਾਲ ਹਰਜੋਤ ਸਿੰਘ ਜੀ ਸਿਟੀਜ਼ਨਸ਼ਿਪ ਦਾ ਰਾਹ, ਗ੍ਰੀਨ ਕਾਰਡ ਦਾ ਰਾਹ ਜਿਹੜਾ ਉਹ ਬਣਦਾ ਆ। ਤੇ ਇਹ ਜਿਹੜੇ ਲੋਕ ਨੇ ਉਹ ਜਿਹੜੇ ਅਮਰੀਕਾ ਦੀ ਨਾਗਰਿਕਤਾ ਹਾਸਲ ਕਰਨ ਦੇ ਲਈ ਉਹ ਝੱਟ ਦੇਣੀ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਛੱਡਦੇ ਆ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਇਸ ਟਾਈਮ ਸਾਹਮਣੇ ਆ ਰਹੀਆਂ। ਪਰ ਹੁਣ ਜਿਹੜੀ ਇਨੀਸ਼ੀਅਲ ਫੀਸ $1 ਲੱਖ ਦੀ ਆਈ ਆ, ਉਹਦੇ ਨਾਲ ਕੰਮ ਕਾਫੀ ਜ਼ਿਆਦਾ ਕਸੂਤਾ ਜਿਹੜਾ ਉਹ ਬਣ ਚੁੱਕਾ ਹੈਗਾ ਆ। ਕਹਿੰਦੇ ਵੀ ਇਹਦੇ ਵਿੱਚ ਕੋਈ ਸ਼ੱਕ ਨਹੀਂ ਆ ਵੀ 20 ਤੋਂ 30 ਗੁਣਾ ਹੁਣ ਜ਼ਿਆਦਾ ਐਕਸਪੈਂਸਿਵ ਹੋਊਗਾ US ਦੀਆਂ ਜਿਹੜੀਆਂ ਉਹ ਕੰਪਨੀਆਂ ਦੇ ਲਈ ਇਹ ਜਿਹੜੇ H1B ਦੇ ਉੱਤੇ ਲੋਕਾਂ ਨੂੰ ਹਾਇਰ ਕਰਨਾ। ਸੋ ਇੱਕ ਇਹ ਵੀ ਚੀਜ਼ ਜਿਹੜੀ ਹਰਜੋਤ ਸਿੰਘ ਜੀ ਨਾਲ ਆਪਾਂ ਦੱਸਦੇ ਜਾਈਏ, ਜਿਹੜੇ ਅਮਰੀਕਾ ਦੇ ਵਿੱਚ ਜਿਹੜੀ ਆ ਨਾ ਵੀ ਇਹ ਆਪਾਂ ਦੱਸਣਾ ਚਾਹੁੰਦੇ ਆ, ਰੈਗੂਲੇਸ਼ਨ ਇਹ ਕਹਿੰਦੀ ਆ ਵੀ ਅਮਰੀਕਨ ਵਰਕਰ ਕੰਸੀਡਰ ਕੀਤਾ ਜਾਂਦਾ ਹੈ ਕੁਆਲੀਫਾਈਡ ਜੇ ਉਸ ਨੂੰ ਇੱਕ ਸਮੇਂ ਸੀਮਾ ਦੇ ਤਹਿਤ ਟ੍ਰੇਨਿੰਗ ਦੇ ਦਿੱਤੀ ਜਾਵੇ। ਸਿਗਨੀਫੀਕੈਂਸ ਜਿਹੜਾ ਕਹਿੰਦੇ ਵੀ ਇਹ ਹੈਗਾ ਆ ਇਸ ਦੇ ਵਿੱਚ। ਤੇ ਕਹਿੰਦੇ H1B ਵੀਜ਼ਾ ਉਦੋਂ ਕੰਪਨੀਆਂ ਅਪਲਾਈ ਕਰ ਸਕਦੀਆਂ ਜਦੋਂ ਉਹਨਾਂ ਨੂੰ ਕੋਈ ਵੀ ਕੁਆਲੀਫਾਈਡ US ਵਰਕਰ ਜਿਹੜਾ ਉਹ ਨਾ ਮਿਲੇ। ਇਸੇ ਨੂੰ ਲੈ ਕੇ ਜਿਹੜਾ ਦੇਖਿਆ ਜਾਵੇ, ਸਟੀਵ ਬੈਨਨ ਤੋਂ ਲੈ ਕੇ ਮਾਗਾ ਦੇ ਵਿੱਚ ਕਹਿੰਦੇ ਵੀ ਇਹ ਤਾਂ ਸਰਾਸਰ ਜਿਹੜਾ ਉਹ ਝੂਠਾ ਸਕੈਮ ਆ। ਇੱਦਾਂ ਕਿੱਦਾਂ ਹੋ ਸਕਦਾ ਵੀ ਤੁਸੀਂ ਅਮਰੀਕਨਸ ਨੂੰ ਟ੍ਰੇਨ ਕਰੋ ਤਾਂ ਉਹ ਤੁਹਾਡਾ ਕੰਮ ਜਿਹੜਾ ਉਹ ਨਾ ਕਰ ਸਕਦੇ ਹੋਣ, ਵੀ ਤੁਹਾਨੂੰ ਕੁਆਲੀਫਾਈਡ US ਵਰਕਰ ਜਿਹੜਾ ਉਹ ਮਿਲ ਨਾ ਰਿਹਾ ਹੋਵੇ। ਸੋ ਕਹਿੰਦੇ ਵੀ ਜਿਹੜਾ ਅਮਰੀਕਨ ਐਪਲੀਕੈਂਟਸ ਨੂੰ ਇਸ ਦੇ ਵਿੱਚੋਂ ਬਾਹਰ ਕੱਢਣ ਦੇ ਲਈ ਜਿਹੜਾ ਬਾਹਰ ਆ ਉਹ ਇੰਟੈਂਸ਼ਨਲੀ ਹਾਈ ਜਿਹੜਾ ਹੁਣ ਰੱਖਣਾ ਜਿਹੜਾ ਉਹ ਚਾਹੀਦਾ ਆ। ਅਦਰਵਾਈਜ਼ ਕਹਿੰਦੇ ਵੀ ਬਹੁਤ ਹੀ ਘੱਟ ਜਿਹੀਆਂ ਜੌਬਸ ਹੁੰਦੀਆਂ ਜਿਹਦੇ ਵਿੱਚ ਰੇਅਰ ਨੇ ਵੀ ਇਦਾਂ ਦੀਆਂ ਕਿਸੇ ਦੀਆਂ ਐਬਿਲਿਟੀਜ਼ ਆ ਵੀ ਉਹ ਜਿਹੜਾ ਕੋਈ ਹੋਰ ਕੰਮ ਨਹੀਂ ਕਰ ਸਕਦਾ, ਜਾਂ ਕੋਈ ਟ੍ਰੇਨਿੰਗ ਜਿਹੜੀ ਉਹਨੂੰ ਕਿਸੇ ਨੂੰ ਜਿਹੜੀ ਉਹ ਨਹੀਂ ਦਿੱਤੀ ਜਾ ਸਕਦੀ, ਜਿਹਦੇ ਕਰਕੇ ਬਾਹਰੋਂ ਲੋਕਾਂ ਨੂੰ H1B ਦੇ ਉੱਤੇ ਮੰਗਾਉਣਾ ਪਵੇ। ਪਰ ਕਹਿੰਦੇ ਵੀ ਇਸ ਟਾਈਮ ਜਿਹੜਾ ਇਹ ਹਾਲਾਤ ਆ, ਕੱਲ ਮੈਂ ਸੁਣ ਰਿਹਾ ਸੀਗਾ ਹਰਜੋਤ ਸਿੰਘ ਜੀ ਸਟੀਵ ਬੈਨਨ ਨੂੰ, ਜਿਹੜੇ ਟਰੰਪ ਹੁਣਾਂ ਦੇ ਐਡਵਾਈਜ਼ਰ ਜਿਹੜੇ ਰਹੇ ਟਰੰਪ ਖਾਤਰ ਜੇਲ੍ਹ ਵੀ ਜਿਹੜੀ ਉਹ ਜਾ ਕੇ ਆਏ ਆ,
ਉਹਨਾਂ ਨੇ ਕਿਹਾ ਵੀ ਬੰਦ ਕਰ ਦੇਣਾ ਚਾਹੀਦਾ ਹੈ ਟੋਟਲੀ ਵੀਜ਼ਾ। ਕਹਿੰਦਾ ਇਟਸ ਜਸਟ ਸਕੈਮ ਅਬਿਊਜ਼ ਜਿਹੜਾ ਇਸ ਦੇ ਵਿੱਚ ਹੋ ਰਿਹਾ, ਕੰਮ ਹੀ ਜਿਹੜਾ ਇਸ ਦਾ ਕੋਈ ਵੀ ਇੱਥੇ ਨਹੀਂ ਆ। ਅਮਰੀਕਨਸ ਨੂੰ ਜਾਣ ਬੁੱਝ ਕੇ ਜੌਬ ਨਾ ਦੇਣ ਦਾ ਜਿਹੜਾ ਇੱਕ ਬਹਾਨਾ, ਸਸਤੀਆਂ ਜੌਬਸ ਬਾਹਰੋਂ ਜਿਹੜੀਆਂ ਉਹ ਕਰਵਾਈਆਂ ਜਿਹੜੀਆਂ ਉਹ ਜਾ ਰਹੀਆਂ ਆ। ਤੇ ਕਹਿੰਦੇ ਵੀ ਮੈਨੂੰ ਅਫਸੋਸ ਆ ਵੀ ਜਿਹੜੇ ਸਾਡੇ ਲੀਡਰ ਆ, ਪਹਿਲੋਂ ਕਿਹਾ ਉਹਨਾਂ ਨੇ ਕੁਛ ਆ ਤੇ ਕੈਰੋਲਿਨ ਲਿਵਿਟ ਨੇ ਆ ਕੇ ਬਾਅਦ ਦੇ ਵਿੱਚ ਕਲੀਅਰ ਜਿਹੜਾ ਕੁਛ ਹੋਰ ਕੀਤਾ। ਪਹਿਲੋਂ $1,00,000 ਐਵਰੀ ਸਾਲ ਫੀਸ, ਫਿਰ ਕਹਿੰਦੇ ਵੀ ਰੀਨਿਊਅਲਸ ਦੇ ਉੱਤੇ ਨਹੀਂ, ਕਹਿੰਦੇ ਵੀ ਰੀਨਿਊਅਲਸ ਦੇ ਉੱਤੇ ਜਿਹੜੀ ਉਹ ਚੀਜ਼, ਇਹ ਫੀਸ ਵੀ ਜਿਹੜੀ ਉਹ ਚਾਹੀਦੀ ਹੈਗੀ ਆ। ਪਰ ਆਪਾਂ ਨੂੰ ਪਤਾ ਵੀ ਅਮਰੀਕਾ ਦਾ ਜੇ ਹਾਲ ਦੀ ਘੜੀ ਸੜਦਾ ਨਹੀਂ, ਵੀ ਸਰੂਗਾ ਨਹੀਂ, ਵੀ ਉਸ ਤਰੀਕੇ ਦੇ ਨਾਲ ਜਿਹੜਾ ਉਹ ਗੁਜ਼ਾਰਾ ਕਰ ਸਕਣ। ਪਰ ਇੱਕ ਚੀਜ਼ ਜਿਹੜੀ ਕਲੀਅਰ ਆ ਹਰਜੋਤ ਸਿੰਘ ਜੀ, ਅਮਰੀਕਾ ਦੇ ਵਿੱਚ ਇਨੋਵੇਸ਼ਨ ਆ, ਇੰਡੀਆ ਦੇ ਵਿੱਚ ਕੰਮ ਕਰਨ ਵਾਲੇ ਬੰਦੇ ਆ। ਇਹ ਚੀਜ਼ ਜਿਹੜੀ ਉੱਥੇ ਕਲੀਅਰ ਆ। ਜਿਸ ਤਰੀਕੇ ਦੇ ਨਾਲ ਭਾਰਤੀ ਹੁਣ ਔਖੇ ਹੋ ਰਹੇ ਆ, ਜਿਹੜਾ ਇਹ ਪੁਲ ਟੁੱਟਾ ਆ, ਉਹਦੇ ਵਿੱਚ ਇਹ ਕਲੀਅਰ ਆ ਵੀ ਜੇ ਵਾਕਈ ਇੰਡੀਆ ਦੇ ਵਿੱਚ ਏਦਾਂ ਦੀ ਫਰੀਡਮ ਹੁੰਦੀ ਜਾਂ ਏਦਾਂ ਦੀ ਇਨੋਵੇਸ਼ਨ ਹੁੰਦੀ, ਰਿਸਰਚ ਹੁੰਦੀ, ਤੇ ਜੇ ਇੰਨੇ ਹੀ ਸਿਆਣੇ ਆ ਤੇ ਉੱਥੇ ਵੀ ਇਹ ਸਾਰਾ ਕੁਝ ਬਣਾ ਲੈਂਦੇ। ਕਹਿੰਦੇ ਵੀ ਜੇ ਸਿਲੀਕਨ ਵੈਲੀ ਹੁੰਦੀ ਅਮਰੀਕਾ ਦੀ ਥਾਂ ਤੇ, ਇੱਥੇ ਸਿਲੀਕਨ ਵੈਲੀ ਯੂਐਸ ਦੀ ਥਾਂ ਤੇ, ਕੈਲੀਫੋਰਨੀਆ ਦੀ ਥਾਂ ਤੇ ਬੰਗਲੌਰ ਚ ਨਾ ਹੁੰਦੀ। ਹਾਂ, ਉੱਥੋਂ ਦੀ ਉਹਨੂੰ ਸਿਲੀਕਨ ਵੈਲੀ ਕਿਹਾ ਜਾਂਦਾ, ਪਰ ਦੁਨੀਆ ਦੀ ਸਿਲੀਕਨ ਵੈਲੀ ਤਾਂ ਨਹੀਂ ਨਾ ਉੱਥੇ। ਇਸੇ ਲਈ ਉਹ ਸਾਰੇ ਜਾਣੇ ਇੱਥੇ ਆ ਕੇ ਕੰਮ ਕਰਨਾ ਜਿਹੜਾ ਉਹ ਚਾਹੁੰਦੇ ਆ, ਕਿਉਂਕਿ ਜੋ ਇੱਥੇ ਸਹੂਲਤਾਂ, ਜੋ ਇੱਥੇ ਫਰੀਡਮਸ, ਜੋ ਇੱਥੇ ਸਾਰਾ ਕੁਛ ਮਿਲਦਾ ਹੈਗਾ ਆ। ਪਰ ਇਸ ਮੌਕੇ ਜਿਹੜਾ ਹਰਜੋਤ ਸਿੰਘ ਜੀ H1B ਵੀਜ਼ੇ ਦਾ ਜਿਹੜਾ ਲੱਗਦਾ ਆ ਵੀ ਹੌਲੀ-ਹੌਲੀ ਪੱਤਾ ਕੱਟਣ ਵੱਲ ਨੂੰ ਇਹ ਕੰਮ ਜਿਹੜਾ ਉਹ ਵਧਿਆ ਹੈਗਾ ਆ। ਤੁਸੀਂ ਦੇਖੋ ਇੱਕ ਹਾਇਰ ਐਕਟ ਜਿਹੜਾ ਆ ਉਹਦੇ ਜ਼ਰੀਏ 25% ਜਿਹੜਾ ਟੈਕਸ ਆ ਉਹ ਲਾਉਣ ਦੀ ਗੱਲ ਜਿਹੜੀ ਉਹ ਕੀਤੀ ਜਿਹੜੀ ਉਹ ਜਾ ਰਹੀ ਆ। ਉਧਰ ਜਿਹੜੀ ਇਹ ਵੀ ਚੀਜ਼ ਦੱਸਿਆ ਜਾ ਰਿਹਾ ਵੀ ਸਟੂਡੈਂਟ ਵੀਜ਼ੇ ਵੀ ਕਹਿੰਦੇ ਵੀ ਘੱਟ ਜਿਹੜੇ ਉਹ ਦਿੱਤੇ ਜਾਣ। ਸੋ ਕਾਫੀ ਕੁਛ ਜਿਹੜਾ ਇਸ ਟਾਈਮ ਸਰਗਰਮੀ ਆ ਕਈ ਥਾਵਾਂ ਦੇ ਉੱਤੇ ਜਿਹੜੀ ਉਹ ਚੱਲ ਰਹੀ ਹੈਗੀ ਆ। ਵਾਗਾ ਵਾਲੇ ਇਸ ਟਾਈਮ ਕਿਸੇ ਵੀ ਤਰੀਕੇ ਦੇ ਨਾਲ ਉਹ ਨਹੀਂ ਚਾਹੁੰਦੇ। ਤੇ ਬਾਕੀ ਅੱਜ UN ਦੀ ਜਿਹੜੀ ਹਰਜੋਤ ਸਿੰਘ ਜੀ ਭਾਸ਼ਣ ਦੇ ਵਿੱਚ ਟਰੰਪ ਹੋਣਾ ਨੇ ਤਾਂ ਬਾਕੀ ਮੁਲਕਾਂ ਨੂੰ ਜਿਹੜੀ ਸਲਾਹ ਦਿੱਤੀ ਹੈ, ਤੇ ਓਬਵੀਅਸਲੀ ਉਹ ਤਾਂ ਹੀ ਦਿੱਤੀ ਆ ਕਿਉਂਕਿ ਉਹ ਆਪ ਵੀ ਇੱਥੇ ਉਹੀ ਕੁਛ ਕਰ ਰਹੇ ਆ ਵੀ ਹਾਂ, ਆਪਾਂ ਬਾਰਡਰ ਬਾਹਰ ਲਿਆਉਣ ਦੇ ਲਈ ਟੋਟਲੀ ਬੰਦ ਕਰ ਦਈਏ। ਜੀ। ਸੋ ਰੈਗੂਲੇਸ਼ਨ ਦੇ ਮੁਤਾਬਕ ਇਹ ਆ ਵੀ ਜਿਹੜੇ ਅਮਰੀਕਨ ਵਰਕਰਸ ਆ ਉਹਨਾਂ ਨੂੰ ਕੁਆਲੀਫਾਈਡ ਕੰਸੀਡਰ ਕੀਤਾ ਜਾਊਗਾ ਜੇ ਉਹਨਾਂ ਨੂੰ ਟ੍ਰੇਨ ਕੀਤਾ ਜਾ ਸਕੇ ਰੀਜ਼ਨੇਬਲ ਟਾਈਮ ਦੇ ਵਿੱਚ। 20 CFR ਇਹ ਜਿਹੜਾ ਸੈਕਸ਼ਨ ਹੈਗਾ 6561.17H, ਇਹਦੀ ਜਿਹੜੀ ਸਿਗਨੀਫੀਕੈਂਸ ਇਹ ਆ ਵੀ ਕੋਈ ਵੀ ਬੰਦੇ ਨੂੰ ਟ੍ਰੇਨ ਕੀਤਾ ਜਾ ਸਕਦਾ। ਪਰ ਪਿਛਲੇ ਸਮੇਂ 'ਚ ਦੇਖਿਆ H1 ਦੇ ਵਿੱਚ ਫਰਾਡ ਵੀ ਬਹੁਤ ਹੋਇਆ। ਬਹੁਤ ਸਾਰੇ ਲੋਕ ਜਿਹੜੇ ਝੂਠੀਆਂ ਡਿਗਰੀਆਂ ਲੈ ਕੇ, ਝੂਠੇ ਐਕਸਪੀਰੀਅੰਸ ਪਾ ਕੇ ਜਦੋਂ ਜੌਬ ਲੈ ਲੈਂਦੇ, ਤਾਂ ਜਿਹੜੇ ਨਵੇਂ ਗ੍ਰੈਜੂਏਟ ਹੁੰਦੇ ਆ ਉਹਨਾਂ ਨੂੰ ਜਿਹੜੀ ਜੌਬਸ ਉਹ ਨਹੀਂ ਮਿਲਦੀ ਹੈਗੀ, ਤੇ ਨਾ ਹੀ ਕੰਪਨੀਆਂ ਨੇ ਜਿਹੜੀ ਕੋਸ਼ਿਸ਼ ਕੀਤੀ ਹੈਗੀ ਆ ਵੀ ਜਿਹੜੇ ਨਵੇਂ ਗ੍ਰੈਜੂਏਟ ਆ ਚਾਹੇ ਉਹਨਾਂ ਨੂੰ ਐਂਟਰੀ ਲੈਵਲ ਜੌਬ ਦਿੱਤੀ ਜਾਵੇ, ਪਰ ਉਹਨਾਂ ਨੂੰ ਜਿਹੜੀ ਆ ਟ੍ਰੇਨਿੰਗ ਦਿੱਤੀ ਜਾਵੇ। ਪਰ ਇਹ ਸਾਰੇ ਕਾਸੇ ਦੇ ਦੌਰਾਨ ਬਹੁਤ ਕੁਛ ਹਿਲ-ਜੁਲ ਹੋਈ। ਕਹਿੰਦੇ ਵੀ ਜਦੋਂ ਹੀ ਅਨਾਉਂਸ ਕੀਤਾ ਗਿਆ ਪ੍ਰੈਜ਼ੀਡੈਂਟ ਡੋਨਲਡ ਟਰੰਪ ਹੋਣਾ ਦਾ $1,00,000 ਦਾ ਜਿਹੜਾ ਫੀਸ ਹੋਊਗੀ, ਉਹ ਤੋਂ ਬਾਅਦ ਸੈਨ ਫਰਾਂਸਿਸਕੋ 에ਅਰਪੋਰਟ ਦੇ ਉੱਤੇ ਵੀ ਕੇਓਸ ਹੋਇਆ ਬਹੁਤ ਜ਼ਿਆਦਾ। ਇੰਡੀਆ ਤੋਂ ਕਈ 에ਅਰਲਾਈਨਸ ਦੇ ਵਿੱਚ ਜਿਹੜੇ ਲੋਕਾਂ ਨੇ ਕੋਸ਼ਿਸ਼ ਕੀਤੀ ਵੀ ਸੰਡੇ ਤੋਂ ਪਹਿਲਾਂ ਉੱਥੇ ਪਹੁੰਚਿਆ ਜਾਵੇ ਅਮਰੀਕਾ ਦੇ ਵਿੱਚ। ਹਾਲਾਂਕਿ ਬਾਅਦ 'ਚ ਉਹਨੇ ਕਲੀਅਰ ਕਰਤਾ ਸੀ ਵੀ ਐਗਜ਼ਿਸਟਿੰਗ H1B ਵੀਜ਼ਾ ਦੇ ਉੱਤੇ ਨਹੀਂ, ਜਿਨ੍ਹਾਂ ਨੇ ਨਵਾਂ ਅਪਲਾਈ ਕਰਨਾ। ਕਈਆਂ ਨੂੰ ਪਲੇਨ ਦੇ ਵਿੱਚੋਂ ਲਾਹ ਦਿੱਤਾ ਗਿਆ ਵੀ ਤੁਹਾਡਾ ਜਿਹੜਾ ਪਲੇਨ ਆ ਉਹ ਸੇਮ ਟਾਈਮ ਤੇ ਪਹੁੰਚਣਾ ਨਹੀਂ, ਤੇ ਮੁੜ ਕੇ ਸਾਨੂੰ ਫੇਰ ਵਾਪਸ ਤੁਹਾਨੂੰ ਲਿਆਉਣਾ ਪੈਣਾ, ਤੇ ਉੱਥੇ ਬਹੁਤ ਲੜਾਈ ਝਗੜਾ ਹੋਇਆ। ਅੱਛਾ। ਇੱਕ ਰਾਈਟ ਵਿੰਗ ਵਾਲਿਆਂ ਦਾ ਜਿਹੜਾ ਹੈਗਾ ਆ ਵੈਬਸਾਈਟ ਆ 4chan ਕਰਕੇ ਉਹਨਾਂ ਨੂੰ ਗਿਣਿਆ ਜਾਂਦਾ। ਉਹਨਾਂ ਨੇ ਇੱਕ ਆਪਰੇਸ਼ਨ ਕਲੌਗ ਦਾ ਟਾਇਲਟ ਇਹ ਸ਼ੁਰੂ ਕਰ ਦਿੱਤਾ। ਉਹਦੇ 'ਚ ਕੀ ਕੀਤਾ ਵੀ ਉਹਨਾਂ ਨੇ ਜਿੰਨੀਆਂ ਇੰਡੀਆ ਤੋਂ ਫਲਾਈਟਸ ਆਉਂਦੀਆਂ ਉਹਨਾਂ ਦੀ ਬੁਕਿੰਗ ਕਰ ਦਿੱਤੀ, ਇਸ ਹਿਸਾਬ ਦੇ ਨਾਲ ਟਿਕਟ ਖਰੀਦੀ ਨਹੀਂ, ਪਰ ਬਲੌਕ ਕਰ ਦਿੱਤੀ ਟਿਕਟਾਂ ਬੁਕਿੰਗ, ਬਲੌਕ ਤਾਂ ਕਿ ਕਰਦੀਆਂ ਲੋਕ ਵੀ ਜਲਦੀ ਆ ਨਾ ਸਕਣ, ਬਲੌਕ ਖਰੀਦ ਨਾ ਸਕਣ, ਟਿਕਟਾਂ ਨਾ ਖਰੀਦ ਸਕਣ, ਉਹਨਾਂ ਨੇ Yeah. ਟਿਕਟਾਂ ਹੀ ਬਲੌਕ ਸੋ ਕਰਤੀਆਂ। ਇਹ ਰਾਈਟ ਵਿੰਗ ਫੋਰਮ ਆ 4chan, ਤੇ ਕਹਿੰਦੇ ਵੀ ਉਹਨਾਂ ਨੇ ਨਾਂ ਰੱਖਿਆ ਸੀ ਆਪਰੇਸ਼ਨ ਦਾ, ਆਪਰੇਸ਼ਨ ਕਲੌਗ ਦਾ ਟਾਇਲਟ। ਸੋ ਇਹਦੇ 'ਚ ਬਹੁਤ ਲੋਕ ਜਿਹੜੇ ਆ, ਕੋਈ ਵਿਚਾਰਾ ਕਿਸੇ ਦੇ ਫਿਊਨਰਲ ਤੇ ਗਿਆ ਸੀ, ਕਿਸੇ ਨੇ ਕੋਈ ਦੀਵਾਲੀ ਦੇ ਸੰਬੰਧ ਦੇ ਵਿੱਚ ਗਿਆ ਸੀ, ਵੱਖ-ਵੱਖ ਤਰ੍ਹਾਂ ਦੇ ਨਾਲ ਬਹੁਤ ਜ਼ਿਆਦਾ ਪੈਨਿਕ ਹੋਇਆ। ਸੋ ਅਲਟੀਮੇਟਲੀ ਅੱਜ ਵੀ ਜਿਸ ਹਿਸਾਬ ਨਾਲ ਦੇ ਨਾਲ ਲੱਗਦਾ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੇ ਕਲੀਅਰਲੀ ਦੁਨੀਆ ਨੂੰ ਦੱਸ ਦਿੱਤਾ ਵੀ ਭਾਈ ਸਾਡਾ ਤਾਂ ਆਹ ਆ ਮਕਸਦ, ਬਾਰਡਰ ਅਸੀਂ ਕ੍ਰਾਸ ਕਰਤੇ ਆ, ਬਾਹਰਲੇ ਲੋਕਾਂ ਨੂੰ ਅਸੀਂ ਮੰਗਦੇ ਨਹੀਂ ਇੱਥੇ ਆਣ, ਤੇ ਤੁਸੀਂ ਵੀ ਆਪਣੇ ਮੁਲਕਾਂ ਦੇ ਵਿੱਚ ਬਾਰਡਰ ਕਲੋਜ਼ ਕਰੋ, ਆਪਣੇ ਮੁਲਕ ਦੇ ਵਿੱਚ ਜਿਹੜੀ ਆ ਉਹ ਤਰੱਕੀ ਕਰੋ। ਪਰ ਇਹਦਾ ਅਸਰ ਜਿਹੜਾ ਆ ਬਹੁਤ ਵੱਡਾ ਪੈਣ ਜਾ ਰਿਹਾ। ਜਿਸ ਤਰ੍ਹਾਂ ਤੁਸੀਂ ਦੱਸਿਆ ਹੀ ਆ ਵੀ 3.5 ਲੱਖ ਦੇ ਕਰੀਬ ਭਾਰਤੀ ਮੂਲ ਦੇ ਲੋਕ H1B ਵੀਜ਼ੇ ਤੇ ਆ। ਰਿਨਿਊਅਲ ਦੇ ਉੱਤੇ ਕੀ ਹੋਊਗਾ,
ਜਿਸ ਤਰ੍ਹਾਂ ਸਟੀਵ ਬੈਨਨ ਕਹਿ ਰਹੇ ਹੈਗੇ ਆ, ਆਲਰੇਡੀ 43% ਇਸ ਸਾਲ ਜਿਹੜੇ ਸਟੂਡੈਂਟਸ ਆ ਇੰਡੀਆ ਤੋਂ ਘੱਟ ਆਏ ਆ। 12% ਦੇ ਕਰੀਬ ਚਾਈਨਾ ਤੋਂ ਘੱਟ ਆਏ ਆ, ਕਿਉਂਕਿ ਹੁਣ ਕਲੀਅਰ ਆ ਕਿ ਜਿਹੜਾ ਵੀ ਕੋਈ ਸਟੂਡੈਂਟ ਇੱਥੇ ਗ੍ਰੈਜੂਏਟ ਹੋਊਗਾ ਉਹਨੂੰ ਆਈ ਡੋਂਟ ਥਿੰਕ ਉਹਨੂੰ ਜੌਬ ਮਿਲੂਗੀ ਜੇ ਉਹਦੇ ਕੋਲ ਜਿਹੜਾ ਸਟੂਡੈਂਟ ਵੀਜ਼ਾ ਆ, ਕਿਉਂਕਿ $1 ਲੱਖ ਕਿਹੜੀ ਕੰਪਨੀ ਆ ਉਹਨਾਂ ਨੂੰ ਨਵੇਂ ਗ੍ਰੈਜੂਏਟ ਨੂੰ ਜਿਹੜੀ ਹਾਇਰ ਕਰਨ ਦੇ ਲਈ ਦਊਗੀ। ਸੋ ਅਲਟੀਮੇਟਲੀ ਉਹਨਾਂ ਨੂੰ ਆਪਣੇ ਮੁਲਕਾਂ ਦੇ ਵਿੱਚ ਜਿਹੜਾ ਵਾਪਸ ਜਾਣਾ ਪਊਗਾ। ਇਸ ਕਰਕੇ ਹਾਲਾਂਕਿ ਬਹੁਤ ਵਾਰ ਜਿਹੜੇ ਇੰਡੀਅਨ ਮੂਲ ਦੇ ਲੋਕ ਆ, ਜਦੋਂ ਪ੍ਰਾਈਮ ਮਿਨਿਸਟਰ ਮੋਦੀ ਵੀ ਆਉਂਦਾ ਆ ਤਾਂ ਕਹਿੰਦੇ ਵੀ ਵਿਸ਼ਵ ਗੁਰੂ ਬਣਨ ਜਾ ਰਹੇ ਆ, ਅਸੀਂ ਇੰਡੀਆ ਨੂੰ ਆਹ ਚਾਹੁੰਦੇ ਆ ਤੇ ਆਹ ਚਾਹੁੰਦੇ ਆ, ਪਰ ਬਹੁਤ ਘੱਟ ਲੋਕ ਹੈਗੇ ਆ ਜਿੰਨੇ ਕੁ ਮੈਂ ਇੰਟਰਵਿਊ ਸੁਣੀਆਂ ਹੈਗੀਆਂ, ਚਾਹੇ ਉਹ ਇੰਡੀਆ ਦੇ ਕੋਈ ਵੀ ਜਿਹੜੇ ਪ੍ਰੋਫੈਸਰਸ ਆ ਜਾਂ ਉਸ ਫੀਲਡ ਵਾਲੇ ਆ। ਬਹੁਤੇ ਲੋਕ ਇਹ ਕਹਿ ਰਹੇ ਨਹੀਂ, ਹੁਣ ਅਸੀਂ ਹੋਰ ਪਾਸੇ ਦੇਖ ਰਹੇ ਆ, ਆਸਟ੍ਰੇਲੀਆ, ਨਿਊਜ਼ੀਲੈਂਡ, ਕੈਨੇਡਾ, ਚਾਈਨਾ ਵਾਲੇ ਜਿਹੜੇ ਆ ਉਹ ਇੱਕ ਨਵਾਂ ਵੀਜ਼ਾ ਖੋਲਣ ਜਾ ਰਹੇ ਆ, ਸਾਊਥ ਕੋਰੀਆ ਵਾਲੇ ਜਿਹੜੇ ਆ ਉਹ ਕੋਸ਼ਿਸ਼ ਕਰ ਰਹੇ, ਇੰਗਲੈਂਡ ਵਾਲਿਆਂ ਨੇ ਫੀਸ ਮਾਫ ਕਰ ਦਿੱਤੀ ਆ। ਸੋ ਬਾਕੀ ਮੁਲਕ ਜਿਹੜੇ, ਪਰ ਇੰਡੀਆ ਵਾਲੇ ਮੈਜੋਰਟੀ ਕੀ 90-95% ਇਹੀ ਕਹਿ ਰਹੇ ਹੈਗੇ ਆ ਵੀ ਆਪਾਂ ਵਾਪਸ ਨਹੀਂ ਇੰਡੀਆ ਜਾਣਾ, ਹੋਰ ਕਿਸੇ ਮੁਲਕ ਜਿਹੜੇ ਆ ਉਹ ਚਲੇ ਜਾਵਾਂਗੇ। ਦੇਖੋ ਹਰਜੋਤ ਸਿੰਘ ਜੀ, ਜਿਹੜਾ ਇਸ ਸਿਸਟਮ ਦੇ ਵਿੱਚ ਰਹਿ ਗਿਆ, ਉਹਨੇ ਜਿੰਨੇ ਉੱਥੇ ਦਾ ਸਿਸਟਮ ਦੇਖਿਆ ਤੇ ਇੱਥੇ ਦਾ ਸਿਸਟਮ ਦੇਖਿਆ, ਉਹ ਕਹਿੰਦਾ ਯਾਰ ਇਹਦੇ ਨਾਲ ਦਾ ਮਿਲਦਾ ਜੁਲਦਾ ਸਿਸਟਮ ਜਿਹੜਾ ਉਹ ਹੋਵੇ। ਤੁਸੀਂ ਦੇਖ ਲਓ, ਜਿਹੜੇ ਵੀ ਇਹ ਕਹਿ ਰਹੇ ਆ ਉਹ ਉਹਨਾਂ ਮੁਲਕਾਂ ਦੀ ਉਹੀ ਗੱਲ ਕਰ ਰਹੇ ਆ ਜਿੱਥੇ ਵੈਸਟ ਵਾਲਾ ਜਿਹੜਾ ਉਹ ਸਿਸਟਮ ਆ, ਜਿੱਥੇ ਉਹਨਾਂ ਨੂੰ ਪਤਾ ਵੀ ਭਾਈ ਇੱਕ ਹਿਊਮਨ ਕਦਰਾਂ ਕੀਮਤਾਂ ਦੀ ਜਿਹੜੀ ਆ ਉੱਥੇ ਕੋਈ ਨਾ ਕੋਈ ਕੀਮਤ ਹੈਗੀ ਆ। ਅਦਰਵਾਈਜ਼ ਨਹੀਂ ਤਾਂ ਕੌਣ ਪੁੱਛਦਾ ਆ। ਹੋਰ ਜਿਹੜੇ ਦੁਨੀਆ ਦੇ ਉੱਤੇ ਤਕਰੀਬਨ 200 ਮੁਲਕ ਨੇ, ਕਿਉਂ ਵੈਸਟ ਵਾਲੇ ਮੁਲਕਾਂ 'ਚ ਸਾਰੇ ਜਾਣੇ ਜਾਣਾ ਚਾਹੁੰਦੇ ਆ? ਰਿਸ਼ਵਤਖੋਰੀ ਨਹੀਂ ਆ, ਸਾਫ਼ ਸਫਾਈ ਆ, ਲੋਕ ਐਥਿਕਸ ਦੇ ਨਾਲ, ਮੋਰਲਸ ਦੇ ਨਾਲ ਜਿਹੜਾ ਉੱਥੇ ਉਹ ਰਹਿੰਦੇ ਆ, ਡੈਮੋਕ੍ਰੇਸੀ ਦੀ ਅਸਲੀ ਪਰਿਭਾਸ਼ਾ ਜਿਹੜੀ ਉੱਥੇ ਉਹਨਾਂ ਨੂੰ ਨਜ਼ਰ ਜਿਹੜੀ ਆਉਂਦੀ ਆ। ਐਵੇਂ ਤਾਂ ਨਹੀਂ ਇੰਡੀਆ ਦਾ ਜਿਹੜਾ ਅਲੀਟ ਆ ਉਹ ਰਾਤੋਂ ਰਾਤ $1000 ਵਾਲੀ ਟਿਕਟ 8-8 ਹਜ਼ਾਰ ਦੇ ਵਿੱਚ ਲੈ ਕੇ ਜਿਹੜਾ ਉਹ ਇੱਥੇ ਭੱਜ ਕੇ ਆਇਆ, ਜਦ ਅਜੇ ਕਲੈਰਿਟੀ ਜਿਹੜੀ ਉਹ ਨਹੀਂ ਸੀ। ਕਈ ਤਾਂ ਇੱਕ ਦਿਨ ਗਏ ਆ ਤੇ ਅਗਲੇ ਦਿਨ ਹੀ ਇੱਕ ਜਹਾਜ਼ ਉਤਰਿਆ ਤੇ ਦੂਜੇ ਤੇ ਚੜ ਗਏ। ਉਹ ਹਿਸਾਬ ਜਿਹੜਾ ਉਹਨਾਂ ਨੇ ਕੀਤਾ। ਉਹ ਕਿਉਂ ਨਹੀਂ ਉੱਥੇ ਉਹ ਰਹਿਣਾ ਚਾਹੁੰਦੇ? ਰੀਜ਼ਨ ਉਹਨਾਂ ਨੂੰ ਪਤਾ ਆ, ਕਿਉਂ ਰੌਲਾ ਪਾਉਂਦੇ ਆ। ਕਈ ਤੇ ਜਾਂਦੇ ਆ ਵੀ ਅਮਰੀਕਾ ਦਾ ਭੱਠਾ ਬਹਿ ਜਾਣਾ, ਅਸਲ 'ਚ ਗੱਲ ਇਹ ਆ ਵੀ ਉਹਨਾਂ ਦਾ ਭੱਠਾ ਬਹਿ ਜਾਣਾ, ਉਹਨਾਂ ਦੇ ਪਰਿਵਾਰਾਂ ਦਾ ਬਣਨਾ ਨਹੀਂ ਉੱਥੇ ਕੁਛ ਵੀ। ਉਹਨਾਂ ਨੂੰ ਪਤਾ ਵੀ ਜੋ ਸਿਸਟਮ ਇੰਡੀਆ ਦੇ ਵਿੱਚ ਹੈਗਾ ਆ, ਇਹ ਕਹਿਣ ਨੂੰ ਗੱਲਾਂ ਸੋਹਣੀਆਂ ਲੱਗਦੀਆਂ ਵੀ ਹਾਂ ਇੱਥੇ ਸਿਲੀਕਨ ਵੈਲੀ ਜਿਹੜੀ ਉਹੀ ਬਣਾ ਲਾਂਗੇ, ਪਰ ਭਾਈ ਕਿੱਦਾਂ? ਕਿੱਥੇ ਆ ਇਨੋਵੇਸ਼ਨ? ਕਿੱਥੇ ਆ ਉਹ ਸਾਰੀਆਂ ਚੀਜ਼ਾਂ? ਉਹ ਹੈ ਨਹੀਂ ਆ ਉੱਥੇ। ਉੱਥੇ ਦੀ ਜਿਹੜੀ ਅਮਰੀਕਨ ਕੰਪਨੀਆਂ ਦੀ ਆਊਟਸੋਰਸਿੰਗ ਦੀ ਕਰਕੇ ਉੱਥੇ ਦਾ ਆਈਟੀ ਸੈਕਟਰ ਜਿਹੜਾ ਉਹ ਚੱਲ ਰਿਹਾ ਆ। ਮੁੱਕ ਦੀ ਗੱਲ ਜਿਹੜੀ ਇਹ ਆ, ਜਿਹੜੀ ਅਸਲੀਅਤ ਇਹ ਆ ਵੀ ਅਮਰੀਕਾ ਦੇ ਕਰਕੇ ਹੀ ਉੱਥੇ ਦੀ ਆਈਟੀ ਸੈਕਟਰ ਜਿਹੜਾ ਉਹ ਚੱਲ ਰਿਹਾ। ਜਾਂ ਤਾਂ ਕਹੋ ਨਾ ਵੀ ਉੱਥੇ ਬਹੁਤ ਤਗੜੀਆਂ ਜਿੰਨੀਆਂ ਕੋਈ ਇਨੋਵੇਸ਼ਨਸ ਹੋ ਰਹੀਆਂ, ਕੋਈ ਨਵਾਂ ਪਲੇਟਫਾਰਮ ਬਣਦਾ, ਕੋਈ ਨਵੀਂ ਚਿਪ ਬਣਦੀ, ਕੋਈ ਕਿਸੇ ਵੀ ਤਰੀਕੇ ਦੀ ਕੋਈ ਐਡਵਾਂਸਮੈਂਟ ਟੈਕਨੋਲੋਜੀ ਦੇ ਵਿੱਚ ਆਉਂਦੀ, ਤੇ ਕਿੱਥੋਂ ਨਿਕਲ ਕੇ ਆਉਂਦੀ ਆ? ਅਮਰੀਕਾ ਦੇ ਵਿੱਚੋਂ, ਅਮਰੀਕਾ ਦੀ ਸਿਲੀਕਨ ਵੈਲੀ ਦੇ ਵਿੱਚੋਂ। ਬੰਗਲੌਰ 'ਚੋਂ ਇਦਾਂ ਦੀ ਕੋਈ ਖਬਰ ਨਹੀਂ ਸੁਣੀ, ਹੈਦਰਾਬਾਦ 'ਚੋਂ ਇਦਾਂ ਦੀ ਖਬਰ ਨਹੀਂ ਸੁਣੀ, ਇੰਡੀਆ 'ਚੋਂ ਕਦੀ ਇਦਾਂ ਦੀ ਖਬਰ ਨਹੀਂ ਜਿਹੜੀ ਉਹ ਸੁਣੀ ਹੈਗੀ। ਸੋ ਇਹ ਕਲੀਅਰ ਆ ਕਿਉਂ ਉੱਥੇ ਲੱਤ ਮਾਰ ਕੇ ਮੋਦੀ ਦੇ ਜਿਹੜੇ ਆ ਉਹ ਵਿਕਾਸ ਦੇ ਮਾਡਲ ਨੂੰ ਕਿਉਂ ਅਮਰੀਕਾ ਦੇ ਵਿੱਚ ਜਿਹੜੇ ਉਹ ਆ ਕੇ ਵਸਣਾ ਚਾਹੁੰਦੇ ਆ, ਜਦ ਕਿ ਉਹਨਾਂ ਨੂੰ ਪਤਾ ਵੀ ਇਸ ਟਾਈਮ ਹਾਲਾਤ ਇੱਥੇ ਕਿੱਦਾਂ ਦੇ ਜਿਹੜੇ ਉਹ ਚੱਲ ਰਹੇ ਆ। ਉਹਦੇ ਪਿੱਛੇ ਕਾਰਨ ਸੱਚ ਇਹੀ ਆ ਵੀ ਅਮਰੀਕਾ ਵਰਗੀ ਜਿਹੜੀ ਚੀਜ਼ ਆ, ਅਮਰੀਕਾ ਵਰਗੀ ਇਨੋਵੇਸ਼ਨ, ਅਮਰੀਕਾ ਵਰਗੀ ਰਹਿਣ ਦਾ ਜਿਹੜੀ ਲਾਈਫ ਦੇ ਵਿੱਚ ਇੱਕ ਹੈਪੀਨੈਸ ਜਿਹੜੀ ਉਹ ਚਾਹੁੰਦੇ ਆ, ਉਹ ਹੋਰ ਕਿਤੇ ਜਿਹੜੀ ਉਹਨਾਂ ਨੂੰ ਨਹੀਂ ਮਿਲਣੀ ਹੈਗੀ। ਇੰਡੀਆ ਵਾਲੇ ਉਹ ਸਵਦੇਸ਼ੀ ਚੀਜ਼ਾਂ ਖਰੀਦਣ ਦੀਆਂ ਗੱਲਾਂ ਤਾਂ ਮੋਦੀ ਕਰੀ ਜਾ ਸਕਦਾ ਆ, ਪਰ ਉਹਦੇ ਨਾਲ ਬਣਨਾ ਬਣਾਉਣਾ ਕੁਛ ਨਹੀਂ ਆ, ਜਦ ਕਿ ਉੱਥੇ ਦੀ ਮਾਰਕੀਟ ਪਹਿਲਾਂ ਹੀ ਚਾਈਨਾ ਦੇ ਮਾਲ ਦੇ ਨਾਲ ਭਰੀ ਪਈ ਆ। ਉੱਥੇ ਉਹਨਾਂ ਨੇ ਸਵਦੇਸ਼ੀ ਜਿਹੜਾ ਉੱਥੇ ਕੀ ਬਣਾ ਕੇ ਜਿਹੜਾ ਉਹ ਵੇਚ ਲੈਣਾ ਹੈਗਾ ਆ। ਇੰਡੀਆ ਦੀ ਸਿਲੀਕਨ ਵੈਲੀ ਜਿਹੜੀ ਹੈਗੀ ਆ ਬੰਗਲੌਰ ਦੇ ਵਿੱਚ, ਉਹਦੇ ਸੰਬੰਧ ਦੇ ਵਿੱਚ ਇੱਕ ਕਿਸੇ ਨੇ ਡਾਕੂਮੈਂਟਰੀ ਬਣਾਈ ਆ ਅਮਰੀਕਨ ਨੇ। ਉਹ ਕਹਿੰਦਾ ਵੀ ਕਈ ਵਾਰ 24-24 ਘੰਟੇ ਬਿਜਲੀ ਨਹੀਂ ਆਉਂਦੀ, ਲੋਕਾਂ ਨੂੰ ਪਾਣੀ ਨਹੀਂ ਮਿਲ ਰਿਹਾ, ਕਈ ਵਾਰੀ ਟ੍ਰੈਫਿਕ ਇੰਨਾ ਜਾਮ ਆ, ਹੈਲਥ ਸਿਸਟਮ ਕੋਈ ਨਹੀਂ, ਇੰਨੀ ਜ਼ਿਆਦਾ ਪੋਪੂਲੇਸ਼ਨ ਵੱਧ ਗਈ ਆ। ਸੋ ਕਹਿੰਦਾ ਕੰਪੇਅਰ ਕਰਦੇ ਆ ਅਮਰੀਕਾ ਦੀ ਸਿਲੀਕਨ ਵੈਲੀ ਨੂੰ। ਸੋ ਦੂਸਰਾ ਇਹ ਆ ਵੀ ਬਹੁਤ ਲੋਕ ਇਹ ਸੋਚ ਰਹੇ ਲੈ ਜੀ ਹੁਣ ਤਾਂ ਅਮਰੀਕਾ ਵਾਲਿਆਂ ਨੇ ਆਊਟਸੋਰਸਿੰਗ ਕਰ ਦੇਣੀ ਆ ਕੰਪਨੀਆਂ ਇੰਡੀਆ 'ਚ, ਇਹਨਾਂ ਦਾ ਕਿੱਦਾਂ ਸਰਨਾ? ਆਊਟਸੋਰਸਿੰਗ ਤੇ ਨਵਾਂ ਬਿੱਲ ਆ ਰਿਹਾ ਹੈਗਾ। ਆਊਟਸੋਰਸਿੰਗ ਤੇ ਉਹ ਕਹਿੰਦੇ ਵੀ 25% ਟੈਰਿਫ ਲਾਣਾ, ਤੇ ਇੱਕ ਦੋ ਸੈਨੇਟਰ ਤਾਂ ਇਦਾਂ ਦਾ ਬਿੱਲ ਆ ਰਹੇ ਆ ਕਿ ਜਿਹੜੀ ਵੀ ਅਮਰੀਕਨ ਕੰਪਨੀ ਬਾਹਰ ਆਊਟਸੋਰਸ ਕਰ ਰਹੀ ਆ, ਉਹਨਾਂ ਦਾ ਕੋਈ ਵੀ ਟੈਕਸ ਡਿਡਕਟੀਬਲ ਨਹੀਂ ਹੋਊਗਾ ਉਹ। ਸੋ ਨੈਚੁਰਲੀ ਜੇ ਉਹ ਤਨਖਾਹਾਂ ਦਊਗੇ ਕਿਸੇ ਨੂੰ, ਉਹ ਟੈਕਸ ਡਿਡਕਟੀਬਲ ਦੇ ਵਿੱਚ ਨਹੀਂ ਹੋਊਗੀਆਂ। ਸੋ ਇਦਾਂ ਦੇ ਜਿਹੜੇ ਬਿੱਲ ਵੀ ਆ ਰਹੇ ਆ। ਸੋ ਅਲਟੀਮੇਟਲੀ ਕੀ ਆ
ਅਮਰੀਕਨ ਦੇ ਵਿੱਚ ਇਹ ਜਿਹੜੇ ਆ ਬਾਈ ਅਮਰੀਕਨ ਹਾਇਰ ਅਮਰੀਕਨ ਵਾਲੀ ਜਿਹੜੀ ਗੱਲ ਆ ਉਹੀ ਅੱਗੇ ਚੱਲ ਰਹੀ ਹੈਗੀ ਆ।